अमरीका और रूस के एंबेसडर भी एक दूसरे मुल्कों चों वापस बुलाए हुए ने, एंबेसडर संबंध भी नहीं ने, और क्रीमिया होए और हुण यूक्रेन होए, सीरिया होए, लीबिया होए, इन्हां सारिਆਂ ਦੇ ਵਿੱਚ ਜਿਹੜਾ ਹੈ ਆਪਸੀ ਦੋਨੋਂ ਆਪੋਜ਼ਿਟ ਲਾਈਨ ਤੇ ਖੜੇ। ਅਮਰੀਕਾ ਦੇ ਚੈਲੰਜਸ ਨੇ, ਇੱਕ ਪਾਸੇ ਅਸੀਂ ਯੂਰਪ ਦੇ ਵਿੱਚ ਦੇਖ ਰਹੇ ਹਾਂ ਕਿ ਟਰੰਪ ਨੇ ਨੈਟੋ ਨੂੰ ਬਿਲਕੁਲ ਉਹਨੇ ਕਿਹਾ ਮੁਫਤਖੋਰ ਕਿੱਥੋਂ ਇਕੱਠੇ ਹੋਏ ਨੇ, ਉਹਨੂੰ ਕਹੋ ਪੈਸੇ ਦਿਓ ਤਾਂ ਅਸੀਂ ਤੁਹਾਨੂੰ ਡਿਫੈਂਡ ਕਰਦੇ ਹਾਂ। ਉਹ ਸਾਰੇ ਨੂੰ ਤੋੜਿਆ ਕਿ ਜਿਹੜੇ ਅਮਰੀਕਾ ਦੇ ਲਈ ਵੱਡੇ ਚੈਲੰਜਸ ਨੇ ਉਹਨਾਂ ਦੇ ਵਿੱਚ ਅਸੀਂ ਸਮਝਦੇ ਹਾਂ ਵੀ ਟਰੰਪ ਐਡਮਿਨਿਸਟ੍ਰੇਸ਼ਨ ਦਾ ਠੀਕ ਫੈਸਲਾ ਉੱਥੋਂ ਫੌਜ ਕੱਢਣ ਦਾ ਜਿਹੜਾ ਐਗਰੀਮੈਂਟ ਦੋਹਾ ਦੇ ਵਿੱਚ ਤਾਲਿਬਾਨ ਔਰ ਅਮਰੀਕਾ ਦੇ ਵਿਚਾਲੇ ਫੈਬਰਵਰੀ 2020 ਚ ਹੋਇਆ, ਇਸ ਸਾਰੇ ਚੋਂ ਜੇ ਸਭ ਤੋਂ ਜ਼ਿਆਦਾ ਕੋਈ ਦੁਖੀ ਹੈ ਔਰ ਹੱਥ ਪੈਰ ਮਾਰ ਰਿਹਾ ਇੰਡੀਆ ਰੀਸਟੇਬਲਾਈਜ਼ ਕਰਨ ਦੇ ਲਈ ਆਪਣੇ ਇਹਨਾਂ ਨੇ ਅਫਗਾਨਿਸਤਾਨ ਈਰਾਨ ਬਾਰਡਰ, ਅਫਗਾਨਿਸਤਾਨ ਪਾਕਿਸਤਾਨ ਦੇ ਨਾਲ ਲੱਗਦੇ ਕਿੰਨੇ ਕੌਂਸੂਲੇਟ ਨਵੇਂ ਖੋਲ੍ਹੇ, ਰਾਹ ਜਿਹੜੀ ਉਹਨਾਂ ਦੇ ਉਹ ਦਫ਼ਤਰ ਹੀ ਖੋਲ੍ਹੇ ਸੀ, ਕਿਵੇਂ ਇਹਨਾਂ ਨੇ ਦਹਿਸ਼ਤਗਰਦੀ ਕਰਵਾਈ ਔਰ ਕਰਵਾ ਰਹੇ ਨੇ ਲਗਾਤਾਰ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਵਿਦੇਸ਼ ਮੰਤਰੀ ਅਚਾਨਕ ਕਤਰ ਪਹੁੰਚ ਜਾਂਦੇ ਹਨ ਅਤੇ ਉਹ ਅਮਰੀਕਾ ਵੱਲੋਂ ਤਾਲਿਬਾਨ ਨਾਲ ਅਮਨ ਵਾਰਤਾ ਕਰ ਰਹੇ ਅਮਰੀਕੀ ਨੁਮਾਇੰਦੇ ਜ਼ਲਮੇ ਖਲੀਲਜ਼ਾਦ ਨਾਲ ਮੁਲਾਕਾਤ ਕਰਦੇ ਹਨ। ਭਾਰਤ ਵੱਲੋਂ ਕਿਹਾ ਗਿਆ ਹੈ ਕਿ ਅਮਰੀਕਾ ਅਫਗਾਨਿਸਤਾਨ ਵਿੱਚ ਅਮਨ ਵਾਰਤਾ ਵਿੱਚ ਭਾਰਤ ਨੂੰ ਸ਼ਾਮਲ ਕਰਨਾ ਚਾਹੁੰਦਾ ਹੈ। ਅਮਰੀਕਾ ਦੀ ਆਖਰ ਐਸੀ ਕੀ ਮਜਬੂਰੀ ਹੈ ਕਿ ਉਹ ਭਾਰਤ ਨੂੰ ਅਫਗਾਨਿਸਤਾਨ ਵਿੱਚ ਘਸੋੜਨਾ ਚਾਹੁੰਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਲੈ ਦੇ ਕੇ ਵਾਪਸ ਅਸੀਂ ਅਫਗਾਨਿਸਤਾਨ ਤੇ ਆ ਜਾਂਦੇ ਹਾਂ ਕਿਉਂਕਿ ਇੱਕ ਪਾਸੇ ਜਦੋਂ ਯੂਰਪ ਦੇ ਵਿੱਚ ਅਸੀਂ ਪ੍ਰੈਜ਼ੀਡੈਂਟ ਬਾਈਡਨ ਦੀ ਸਾਰੀ ਟ੍ਰਿਪ ਨੂੰ ਦੇਖ ਰਹੇ ਹਾਂ, ਅਸੀਂ ਕੱਲ ਵੇਰਵੇ ਨਾਲ ਗੱਲ ਕੀਤੀ ਸੀ ਕਿ G7 ਮੁਲਕਾਂ ਦੇ ਉਹ ਸਾਰੇ ਚੋਂ ਤਾਂ ਉਹ ਆਪਣਾ ਆਬਜੈਕਟਿਵ ਚਾਈਨਾ ਦੇ ਅਗੇਂਸਟ ਫਰਮ ਸਟੇਟਮੈਂਟ ਨਹੀਂ ਲੈ ਸਕੇ, ਲੇਕਿਨ ਜਿਵੇਂ ਉਹਨਾਂ ਨੇ ਨੈਟੋ 30 ਮੈਂਬਰ ਮੁਲਕਾਂ ਦਾ ਜਿਹੜਾ ਹੈ ਉਹ ਬੜੀ ਫਰਮ ਲਾਈਨ ਚਾਈਨਾ ਦੇ ਖਿਲਾਫ ਲਈ। ਔਰ ਅੱਜ ਜਿਹੜੀਆਂ ਖਬਰਾਂ ਮੇਨ ਸਾਰੇ ਮੀਡੀਆ ਚੱਲ ਰਹੀਆਂ, ਜਿਹੜੀ ਮੱਚ ਅਵੇਟਡ ਮੀਟਿੰਗ ਸੀ ਰਸ਼ੀਅਨ ਪ੍ਰੈਜ਼ੀਡੈਂਟ ਪੁਤਿਨ ਦੇ ਨਾਲ ਲਗਭਗ 3 ਘੰਟੇ ਅਨਇੰਟਰਪਟਡ, ਜਿਹਦੇ 'ਚ ਕਿ 1-to-1 ਵੀ ਸੀ, ਹਾਲਾਂਕਿ ਕੋਈ ਜੁਆਇੰਟ ਪ੍ਰੈਸ ਕਾਨਫਰੰਸ ਨਹੀਂ ਹੋਈ, ਉਹਦੇ 'ਚ ਉਹਨਾਂ ਨੇ ਫੋਟੋ ਸੈਸ਼ਨ ਹੋਇਆ ਔਰ ਦੋਨਾਂ ਨੇ ਹੀ ਗੁੱਡੀ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ। ਲੇਕਿਨ ਜਿਹੜੇ ਜਾਣਕਾਰ ਹਲਕੇ ਨੇ ਜਾਂ ਅੰਦਰੂਨੀ ਹਲਕੇ ਨੇ ਉਹਨਾਂ ਦਾ ਸੀ ਕਿ ਵੀ ਆਈਸ ਬ੍ਰੇਕ ਹੋਈ ਹੈ, ਕਿਉਂਕਿ ਦੋਨੋਂ ਪਾਸੇ ਇਸ ਕਿਸਮ ਦਾ ਸੀ ਜਿਵੇਂ ਬਾਈਡਨ ਨੇ ਆਲਰੇਡੀ ਪੁਤਿਨ ਦੇ ਉੱਤੇ ਜਿਹੜਾ ਮਰਡਰਰ ਵੀ, ਔਰ ਉਸ ਤੋਂ ਪਹਿਲਾਂ ਇੱਕ ਵਾਰ ਉਹਨਾਂ ਦਾ ਇੱਕ ਬਹੁਤ ਪੁਰਾਣਾ ਇੰਟਰਵਿਊ ਸੀ ਜਿਹਦੇ 'ਚ ਜਦੋਂ ਉਹ ਵਾਈਸ ਪ੍ਰੈਜ਼ੀਡੈਂਟ ਸਨ ਓਬਾਮਾ ਦੇ ਨਾਲ ਔਰ ਉਹ ਮਿਲੇ ਔਰ ਉਹਨਾਂ ਨੂੰ ਜਿਹੜਾ ਇੱਕ ਇੰਟਰਵਿਊ 'ਚ ਪੁੱਛਿਆ ਗਿਆ ਕਿ ਵੀ ਕੀ ਤੁਹਾਡੀ ਮੀਟਿੰਗ ਪੁਤਿਨ ਦੇ ਨਾਲ ਸੀ, ਕੀ ਹੋਈ? ਉਹਨਾਂ ਨੇ ਕਿਹਾ ਕਿ ਵੀ ਮੈਂ ਜਦੋਂ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖਿਆ ਤੇ ਮੈਨੂੰ ਮਹਿਸੂਸ ਹੋਇਆ ਕਿ ਇਸ ਬੰਦੇ ਦੇ ਅੰਦਰ ਰੂਹ ਨਾਂ ਦੀ ਕੋਈ ਚੀਜ਼ ਨਹੀਂ ਹੈ। ਮਤਲਬ ਇਹ ਅਸੀਂ ਇੱਕ ਕਰੂਅਲ ਦੇ ਲਈ ਲਫ਼ਜ਼ ਇਸਤੇਮਾਲ ਕਰਦੇ ਜਦੋਂ ਅਸੀਂ ਕਹਿੰਦੇ ਜੀ ਇਹਦੀ ਤਾਂ ਹੈ ਹੀ ਨਹੀਂ, ਜ਼ਮੀਰ ਹੀ ਨਹੀਂ ਹੈ ਔਰ ਰੂਹ ਨਾਂ ਦੀ ਕੋਈ ਚੀਜ਼ ਨਹੀਂ ਹੈ। ਔਰ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਜਿਹੜਾ ਉਹਨਾਂ ਨੇ ABC ਨੂੰ ਇੱਕ ਇੰਟਰਵਿਊ ਦਿੱਤਾ ਹੈ, ਉਹਦੇ 'ਚ ਉਹਨਾਂ ਨੇ ਮਰਡਰਰ ਕਿਹਾ ਕਿ ਭਾਈ ਇਹ ਹੈ। ਔਰ ਜ਼ਾਹਰ ਹੈ ਕਿ ਇਸ ਵੇਲੇ ਇਹਨਾਂ ਦੇ ਅਮਰੀਕਾ ਔਰ ਰੂਸ ਦੇ ਐਂਬੈਸਡਰ ਵੀ ਇੱਕ ਦੂਸਰੇ ਮੁਲਕਾਂ 'ਚੋਂ ਵਾਪਸ ਬੁਲਾਏ ਹੋਏ ਨੇ, ਐਂਬੈਸਡਰ ਸੰਬੰਧ ਵੀ ਨਹੀਂ ਨੇ, ਔਰ ਕ੍ਰੀਮੀਆ ਹੋਏ ਔਰ ਹੁਣ ਯੂਕਰੇਨ ਹੋਏ, ਸੀਰੀਆ ਹੋਏ, ਲੀਬੀਆ ਹੋਏ, ਇਹਨਾਂ ਸਾਰਿਆਂ ਦੇ ਵਿੱਚ ਜਿਹੜਾ ਹੈ ਆਪਸੀ ਦੋਨੋਂ ਆਪੋਜ਼ਿਟ ਲਾਈਨ ਤੇ ਖੜੇ ਨੇ ਔਰ ਰਸ਼ੀਆ ਟੂਵਰਡਸ ਚਾਈਨਾ ਜਿਹੜਾ ਉਹ ਕਾਫੀ ਝੁਕਾਅ ਹੋਇਆ ਹੁਣ ਇਹ ਦੋਨੋਂ ਹੀ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਮੁਲਾਕਾਤ ਵੀ ਜਿਹੜੀ ਹੈ ਜਿੱਥੇ ਵੀ ਹੁੰਦੀ ਹੈ ਉਹਦਾ ਆਪਣਾ ਇੱਕ ਪ੍ਰਭਾਵ ਵੀ ਹੁੰਦਾ ਹੈ। ਕਦੇ ਉਹੀ ਪ੍ਰੈਜ਼ੀਡੈਂਟ ਰੀਗਨ ਜਿਹਨੇ ਰਸ਼ੀਆ ਸੋਵੀਅਤ ਯੂਨੀਅਨ ਨੂੰ ਈਵਲ ਐਮਪਾਇਰ ਕਿਹਾ ਸੀ, ਫਿਰ ਉਹ ਵੀ ਪੀਰੀਅਡ ਆਇਆ ਕਿ ਉਸੇ ਹੀ ਰੀਗਨ ਦੇ ਪੀਰੀਅਡ 'ਚ ਜਿਹਨੂੰ ਆਇਰਨ ਕਰਟਨ ਪਹਿਲਾਂ ਕਿਹਾ ਗਿਆ ਸੀ, ਜਿਹੜੀ ਈਸਟ ਜਰਮਨੀ ਔਰ ਵੈਸਟ ਜਰਮਨੀ ਦੇ ਵਿਚਾਲੇ ਕੰਧ ਸੀ ਉਹ ਟੁੱਟੀ ਔਰ ਉਸੇ ਮੁਕਾਮ ਦੇ ਉੱਤੇ ਹੀ ਜਿਹੜਾ ਹੈ ਉਹ ਗੋਰਬਾਚੋਫ ਔਰ ਰੀਗਨ ਦੀ ਮੁਲਾਕਾਤ ਵੀ ਹੁੰਦੀ ਹੈ ਔਰ ਸੋਵੀਅਤ ਯੂਨੀਅਨ ਦਾ ਜਿਹੜੀ ਹੈ ਡਿਸਇੰਟੈਗ੍ਰੇਸ਼ਨ ਸ਼ੁਰੂ ਹੁੰਦੀ ਹੈ, ਲੇਕਿਨ ਪੀਸਫੁਲੀ ਉਹਨੇ ਕੋਸ਼ਿਸ਼ ਕੀਤੀ ਗੋਰਬਾਚੋਫ ਨੇ। ਉਹਨੇ ਦੇਖਿਆ ਸੀ ਕਿ ਤੁਸੀਂ ਹੋਲਡ ਟੁਗੈਦਰ ਨਹੀਂ ਕਰ ਸਕਦੇ। ਸੋ ਹੁਣ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੁਤਿਨ ਦੀ ਜੇ ਤੁਸੀਂ ਸ਼ਕਲ ਦੇਖੋ ਬੜੇ ਧਿਆਨ ਨਾਲ ਤੇ ਮੈਨੂੰ ਪੁਤਿਨ ਔਰ ਨੇਤਨਯਾਹੂ ਜਿਹੜਾ 12 ਸਾਲ ਬਾਅਦ ਹੁਣ ਇਜ਼ਰਾਈਲ 'ਚੋਂ ਬਾਹਰ ਕੱਢਿਆ ਉਹ ਇੱਕੋ ਜਿਹੇ ਲੱਗਦੇ ਨੇ। ਫੌਕਸ ਵੀ ਹੈ ਉਹਨਾਂ ਦੀਆਂ ਔਰ ਵਾਕਈ ਇਹ ਜਿਹੜਾ ਕਿ ਵੀ ਇਸ ਕਿਸਮ ਦੇ ਲੋਕ ਰੂਹ ਵਾਲੇ ਨਹੀਂ ਹੁੰਦੇ।
ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਮੋਸਟ ਡ੍ਰੈਡਡ KGB ਨੂੰ ਹੈਡ ਕੀਤਾ ਹੋਇਆ ਪੁਤਿਨ ਨੇ। ਪਰ ਜੇ ਤੁਸੀਂ ਰਸ਼ੀਅਨ ਐਂਗਲ ਤੋਂ ਦੇਖੋ ਤੇ ਜਿਹੜਾ ਰਸ਼ੀਆ ਦਾ ਸੋਵੀਅਤ ਯੂਨੀਅਨ ਟੁੱਟਣ ਤੋਂ ਬਾਅਦ ਉਹਨਾਂ ਦਾ ਟੁੱਟਿਆ ਪ੍ਰਾਈਡ ਸੀ, ਉਹਨੂੰ ਪੁਤਿਨ ਨੇ ਰੀਸਟੋਰ ਕੀਤਾ, ਉਹਨੇ ਵਾਪਸ ਐਸਰਟ ਕੀਤਾ, ਇਕਨੋਮੀ ਵੀ ਵਾਪਸ ਲਿਆਉਣ ਦੀ ਕੋਸ਼ਿਸ਼ ਹੈ। ਔਰ ਦੂਸਰਾ ਸੋ ਜਿਹੜੇ ਅਮਰੀਕਾ ਦੇ ਚੈਲੰਜਸ ਨੇ, ਇੱਕ ਪਾਸੇ ਅਸੀਂ ਯੂਰਪ ਦੇ ਵਿੱਚ ਦੇਖ ਰਹੇ ਹਾਂ ਕਿ ਟਰੰਪ ਨੇ ਨੈਟੋ ਨੂੰ ਬਿਲਕੁਲ ਉਹਨੇ ਕਹੇ ਮੁਫਤਖੋਰ ਕਿੱਥੋਂ ਇਕੱਠੇ ਹੋਏ ਨੇ, ਉਹਨੂੰ ਕਹੋ ਪੈਸੇ ਦਿਓ ਤਾਂ ਅਸੀਂ ਤੁਹਾਨੂੰ ਡਿਫੈਂਡ ਕਰਦੇ ਹਾਂ, ਉਹ ਸਾਰੇ ਨੂੰ ਤੋੜਿਆ। ਸੋ ਲਾਮਬੰਦ ਕੀਤਾ। ਇਹ ਪ੍ਰੈਜ਼ੀਡੈਂਟ ਬਾਈਡਨ ਦੀ ਸਕਸੈਸ ਹੈ ਔਰ ਕਿਸੇ ਹੱਦ ਤੱਕ ਜਿਹੜਾ ਉਹ ਯੂਰਪ ਦੇ ਮੁਲਕਾਂ ਨੂੰ ਇੱਕ ਪੇਜ ਤੇ ਲਿਆਉਣ ਦੀ ਕੋਸ਼ਿਸ਼, ਉਹਦੇ 'ਚ ਵੀ ਉਹਨਾਂ ਦਾ ਰੋਲ ਹੈ। ਔਰ ਇਹ ਵੀ ਇੱਕ ਕਿਉਂਕਿ ਇਹ ਮੀਟਿੰਗ ਵੀ ਪ੍ਰਪੋਜ਼ ਪੁਤਿਨ ਦੀ ਪ੍ਰਪੋਜ਼ਲ ਦੇ ਉੱਤੇ ਹੀ, ਇਹਨਾਂ ਦੀ ਬਾਈਡਨ ਦੇ ਇਨੀਸ਼ੀਏਟਿਵ ਦੇ ਉੱਤੇ ਹੀ ਹੋਈ ਔਰ ਪੁਤਿਨ ਵੀ ਆਇਆ ਔਰ ਦੋਨਾਂ ਨੇ, ਉਹਨੇ ਵੀ ਜਦੋਂ ਉਸ ਤੋਂ ਬਾਅਦ ਆਪਣੀ ਪ੍ਰੈਸ ਕਾਨਫਰੰਸ ਅੱਡ ਕੀਤੀ, ਪੁਤਿਨ ਨੇ ਬਾਈਡਨ ਨੇ ਅੱਡ ਕੀਤੀ। ਪੁਤਿਨ ਨੇ ਕਿਹਾ ਬਾਈਡਨ ਨੂੰ ਕਿ ਵੀ ਇਹ ਏਬਲ ਸਟੇਟਸਮੈਨ ਹੈ, ਪਰ ਇਹ ਵੀ ਕਿਹਾ ਜੀ ਇਹ ਤਾਂ ਟਰੰਪ ਤੋਂ ਵੱਖਰਾ ਹੈ। ਟਰੰਪ ਪਹਿਲਾਂ ਹੀ ਇਹ ਕਹਿ ਚੁੱਕਾ ਸੀ ਕਿ ਮੇਰੀ ਸਲਾਮ ਕਹਿ ਦੇਣਾ ਪੁਤਿਨ ਨੂੰ ਵੀ। ਔਰ ਇਹ ਸਾਰਾ ਸੋ ਇਹ ਸਾਰੇ ਦੇ ਚੱਲਦੇ ਆ। ਔਰ ਅਸੀਂ ਕਿਉਂਕਿ ਅਫਗਾਨਿਸਤਾਨ ਵਿੱਚ ਇਸ ਲਈ ਆ ਜਾਂਦਾ ਹੈ ਕਿ ਜਿਹੜੇ ਅਮਰੀਕਾ ਦੇ ਲਈ ਵੱਡੇ ਚੈਲੰਜਸ ਨੇ, ਉਹਨਾਂ ਦੇ ਵਿੱਚ ਅਸੀਂ ਸਮਝਦੇ ਹਾਂ ਵੀ ਟਰੰਪ ਐਡਮਿਨਿਸਟ੍ਰੇਸ਼ਨ ਦਾ ਠੀਕ ਫੈਸਲਾ ਉੱਥੋਂ ਫੌਜ ਕੱਢਣ ਦਾ, ਜਿਹੜਾ ਐਗਰੀਮੈਂਟ ਦੋਹਾ ਦੇ ਵਿੱਚ ਤਾਲਿਬਾਨ ਔਰ ਅਮਰੀਕਾ ਦੇ ਵਿਚਾਲੇ ਫੈਬਰੂਰੀ 2020 'ਚ ਹੋਇਆ, ਪੁਲ ਆਊਟ ਵੀ ਹੋ ਰਿਹਾ, ਪਰ ਤਾਲਿਬਾਨ ਅੱਗੇ ਵੀ ਵੱਧ ਰਹੇ ਨੇ। ਐਗਜ਼ਿਸਟਿੰਗ ਅਫਗਾਨ ਹਕੂਮਤ ਜਿਹੜੀ ਆ ਉਹ ਹੋਲਡ ਨਹੀਂ ਕਰ ਪਾ ਰਹੀ ਜੋ ਵੀ ਉਹਨਾਂ ਦੀ ਪੋਜੀਸ਼ਨ ਹੈ। ਹੁਣ ਅਮਰੀਕਾ ਵੀ ਹੱਥ ਪੈਰ ਤਾਂ ਅਮਰੀਕਾ ਜ਼ਿਆਦਾ ਨਹੀਂ ਮਾਰ ਰਿਹਾ ਇਸ ਸਾਰੇ ਚੋਂ, ਜੇ ਸਭ ਤੋਂ ਜ਼ਿਆਦਾ ਕੋਈ ਦੁਖੀ ਹੈ ਔਰ ਹੱਥ ਪੈਰ ਮਾਰ ਰਿਹਾ ਇੰਡੀਆ ਹੈ। ਨਾ ਇੰਡੀਆ ਦੇ ਨਾਲ ਅਫਗਾਨਿਸਤਾਨ ਦਾ ਬਾਰਡਰ ਲੱਗਦਾ ਹੈ, ਨਾ ਇਹਨਾਂ ਦੀ ਕੋਈ ਕੰਟਰੀਬਿਊਸ਼ਨ ਹੈ ਉਹ ਸਾਰੇ ਚ, ਅਦਰ ਦੈਨ ਕਿ ਡੀਸਟੇਬਲਾਈਜ਼ ਕਰਨ ਦੇ ਲਈ ਆਪਣੇ ਇਹਨਾਂ ਨੇ ਅਫਗਾਨਿਸਤਾਨ ਈਰਾਨ ਬਾਰਡਰ, ਅਫਗਾਨਿਸਤਾਨ ਪਾਕਿਸਤਾਨ ਦੇ ਨਾਲ ਲੱਗਦੇ ਕਿੰਨੇ ਕੌਂਸੂਲੇਟ ਨਵੇਂ ਖੋਲੇ, ਰਾਹ ਜਿਹੜੀ ਉਹਨਾਂ ਦੇ ਉਹ ਦਫ਼ਤਰ ਹੀ ਖੋਲੇ ਸੀ, ਕਿਵੇਂ ਇਹਨਾਂ ਨੇ ਦਹਿਸ਼ਤਗਰਦੀ ਕਰਵਾਈ ਔਰ ਕਰਵਾ ਰਹੇ ਨੇ ਲਗਾਤਾਰ ਬਲੋਚਿਸਤਾਨ 'ਚ ਵੀ ਅਫਗਾਨਿਸਤਾਨ 'ਚ ਵੀ। ਹੁਣ ਇੰਡੀਆ ਇਹਨੂੰ ਡੀਰੇਲ ਕਰਨਾ ਚਾਹੁੰਦਾ ਕਿਉਂਕਿ ਜ਼ਾਹਰ ਹੈ ਵੀ ਇਹ ਪਾਕਿਸਤਾਨ ਨੂੰ ਜੇ ਇਹ ਸਾਰੇ ਦੇ ਵਿੱਚ ਦੇਖਣਾ ਹੋਏ, ਪਾਕਿਸਤਾਨ ਦਾ ਇੰਟਰਸਟ ਹੈ। ਹਾਲਾਂ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਉਹਨਾਂ ਦੀ ਹਕੂਮਤ ਨੇ ਕਿਹਾ ਜੀ ਅਸੀਂ ਪਾਕਿਸਤਾਨ ਦੀ ਤਾਲਿਬਾਈਜ਼ੇਸ਼ਨ ਨਹੀਂ ਚਾਹੁੰਦੇ, ਪਰ ਅਸੀਂ ਪੀਸਫੁਲ ਅਫਗਾਨਿਸਤਾਨ ਚਾਹੁੰਦੇ ਹਾਂ, ਪ੍ਰੋਸਪਰਸ ਅਫਗਾਨਿਸਤਾਨ, ਕਿਉਂਕਿ ਉਹਦਾ ਸਿੱਧਾ ਇੰਪੈਕਟ ਪਾਕਿਸਤਾਨ 'ਚ ਅੱਜ ਵੀ ਮਿਲੀਅਨਸ ਆਫ ਅਫਗਾਨ ਰਿਫਿਊਜੀਜ਼ ਬੈਠੇ ਹੋਏ ਨੇ ਅਫਗਾਨਿਸਤਾਨ ਪਾਕਿਸਤਾਨ ਦੇ ਵਿੱਚ। ਇਹਨਾਂ ਹਾਲਾਤਾਂ 'ਚ ਵੀ ਜਦੋਂ ਕਿ ਭਾਰਤ ਦੀ ਆਪਣੀ ਇਕਨੋਮੀ ਕਲੈਪਸਿੰਗ ਵੱਲ ਵੱਧ ਰਹੀ ਹੈ, ਕੋਵਿਡ ਦੇ ਵਿੱਚ ਲੱਖਾਂ ਲੋਕ ਮਰੇ ਨੇ, ਇਹ ਜਿਹੜਾ ਆਪਣੀ ਸ਼ਰਾਰਤ ਤੋਂ ਬਾਜ਼ ਨਹੀਂ ਆਉਂਦੇ। ਔਰ ਉਹ ਠੀਕ ਸਾਡੇ ਉਹ ਜਿਹੜਾ ਖਾਣ ਹੈ ਕਿ ਵੀ ਚੋਰ ਚੋਰੀ ਤੋਂ ਜਾਏ, ਹੀਰਾ ਫੇਰੀ ਤੋਂ ਨਾ ਜਾਏ, ਕੁਛ ਨਾ ਕੁਛ ਕਰਦੇ ਰਹਿੰਦੇ ਨੇ। ਹੁਣ ਕਿਉਂਕਿ ਜਿਹੜਾ ਫਾਈਨਲ ਨੈਗੋਸ਼ੀਏਸ਼ਨ 'ਚ ਇਹਨਾਂ ਨੂੰ ਕੋਈ ਰੋਲ ਤਾਂ ਮਿਲਿਆ ਨਹੀਂ। ਹਾਲਾਂ ਅਮਰੀਕਾ ਨੇ ਇੱਕ ਆਪਣੀ ਪ੍ਰਪੋਜ਼ਲ ਦਿੱਤੀ ਕਿ UN ਪ੍ਰੀਜ਼ਾਈਡਡ ਹੋਏ ਜਿਹਦੇ 'ਚ ਇਹ ਆਣ ਐਜ਼ ਏ ਆਬਜ਼ਰਵਰ ਤਾਂ ਇੱਕ ਦੋ ਥਾਵਾਂ ਤੇ ਗਏ, ਪਰ ਮੇਨ ਨੈਗੋਸ਼ੀਏਸ਼ਨ ਜਿਹੜੀ ਗੱਲਬਾਤ ਹੈ ਜੇ ਬੀਜਿੰਗ 'ਚ ਹੁੰਦੀ ਹੈ, ਇਸਤਨਬੁਲ 'ਚ ਹੁੰਦੀ ਹੈ ਜਾਂ ਤਹਿਰਾਨ 'ਚ ਹੁੰਦੀ ਹੈ, ਉਹਦੇ 'ਚ ਕੋਈ ਦਿੱਲੀ 'ਚ ਤਾਂ ਨਹੀਂ ਹੋਈ, ਨਾ ਹੀ ਇਹਨਾਂ ਦਾ ਕੋਈ ਰੋਲ ਹੈ। ਲੇਕਿਨ ਕਿਤੇ ਨਾ ਕਿਤੇ ਅਮਰੀਕਾ ਨੂੰ, ਅਮਰੀਕਾ ਦੀ ਇਹ ਮਜਬੂਰੀ ਬਣ ਰਿਹਾ ਜਾਂ ਇੰਡੀਆ ਉਹਦੇ ਤੋਂ ਜੋ ਅਮਰੀਕਾ ਦੀ ਨੀਤੀ ਅਗੇਂਸਟ ਚਾਈਨਾ ਉਹ ਪਲੇ ਕਰ ਰਿਹਾ, ਇਹਦੇ ਤੋਂ ਇਹਦਾ ਪ੍ਰਾਈਸ ਮੰਗ ਰਿਹਾ ਕਿ ਜੀ ਸਾਡੀ ਅਫਗਾਨਿਸਤਾਨ 'ਚ ਕੋਈ, ਫਿਰ ਉਹ ਫੌਜ ਭੇਜ ਦਿਓ ਅਫਗਾਨਿਸਤਾਨ। ਇਹੀ ਹੈ ਨਾ ਕਿ ਅਮਰੀਕਾ ਨੇ ਫੌਜ ਕੱਢੀ ਹੈ। ਜੇ ਭਾਰਤ ਸੱਚਮੁੱਚ ਹੀ ਚਾਹੁੰਦਾ ਹੈ ਵੀ ਹੁਣ ਉਹ ਉੱਥੇ ਸਟੇਕ ਹੋਲਡਰ ਹੈ, ਬਾਰ-ਬਾਰ ਕੇ ਜਾਂਦਾ ਜੀ ਇੰਡੀਆ ਇਜ਼ ਵਨ ਆਫ ਦਾ ਸਟੇਕ, ਤੁਸੀਂ ਕਿੱਥੋਂ ਸਟੇਕ ਹੋਲਡਰ ਹੋਏ ਬਾਈ? ਸੱਦੀ ਨਾ ਬੁਲਾਈ ਨਾ ਮੈਂ ਮੁੰਡੇ ਦੀ ਤਾਈ, ਵੀ ਤੁਹਾਡਾ ਉੱਥੇ ਕੀ ਲਾਗਾ ਦੇ ਗਿਆ ਕੋਈ? ਤੁਸੀਂ ਤੁਸੀਂ ਉਹਦੇ 'ਚ ਫੌਜੀ ਨਹੀਂ ਮਰਵਾਇਆ ਹੋਇਆ, ਕੋਈ ਅਦਰ ਵੇ ਅਰਾਊਂਡ ਨਹੀਂ ਹੈ। ਪਰ ਜਿਹੜੀ ਖਬਰ ਕਰਕੇ ਮੈਂ ਇਹਨੂੰ ਅਗੇਨ, ਹਾਲਾਂ ਮੈਂ ਚਾਹੁੰਦਾ ਹੁੰਦਾ ਕਿ ਭਾਈ ਉਹੀ ਰਿਪੀਟਡ ਨਾ ਹੋਏ ਜਿਹੜੀ ਵੀ ਇਸ਼ੂ ਦੇ ਉੱਤੇ ਅਸੀਂ ਗੱਲ ਕਰ ਰਹੇ ਹਾਂ। ਹੁਣ ਖਬਰ ਹੈ US ਸਟੇਟ ਡਿਪਾਰਟਮੈਂਟ ਕੀਨ ਔਨ ਇੰਡੀਅਨ ਸੇ ਇਨ ਅਫਗਾਨ ਪੀਸ ਪ੍ਰੋਸੈਸ, ਕਿ ਅਮਰੀਕਾ ਦਾ ਸਟੇਟ ਡਿਪਾਰਟਮੈਂਟ ਜਿਹੜਾ ਇਸ ਗੱਲ ਦੇ ਲਈ ਦਿਲਚਸਪੀ ਰੱਖਦਾ ਹੈ ਕਿ ਅਫਗਾਨਿਸਤਾਨ 'ਚ ਭਾਰਤ ਦਾ ਰੋਲ ਹੋਏ। ਔਰ ਜ਼ਾਹਰ ਹੈ ਕਿ ਇਹਦੇ 'ਚ ਹੁਣ ਆਲ ਆਫ ਏ ਸਡਨ ਭਾਰਤ ਦਾ ਫੋਰਨ ਮਿਨਿਸਟਰ ਸ਼ੰਕਰ ਜੈਕਿਸ਼ਨ ਫਲਾਈ ਕਰਦਾ ਹੈ, ਦੋਹਾ ਪਹੁੰਚਦਾ ਹੈ, ਕਤਰ ਮੁਲਕ ਦੇ ਵਿੱਚ ਹੈ, ਔਰ ਉੱਥੇ ਜਿਹੜੇ ਅਮਰੀਕਾ ਦੇ ਮੇਨ ਐਂਬੈਸਡਰ, ਰਿਪਰੈਜ਼ੈਂਟੇਟਿਵ, ਨੈਗੋਸ਼ੀਏਟਰ, ਔਰ ਇਹ ਪਿਛਲੇ ਐਡਮਿਨਿਸਟ੍ਰੇਸ਼ਨ ਤੋਂ ਹੀ ਚੱਲ ਰਹੇ ਨੇ, ਟਰੰਪ ਤੋਂ ਵੀ ਪਹਿਲਾਂ ਦੇ, ਜ਼ਲਮੇ ਖਲੀਲਜ਼ਾਦ, ਜਿਹਦੇ ਰਾਹੀਂ ਇਹ ਸਾਰਾ ਫਾਈਨਲ ਐਗਰੀਮੈਂਟ ਫੈਬਰੂਰੀ 2020 'ਚ ਹੋਇਆ,
ਉਹਦੇ ਨਾਲ ਸ਼ੰਕਰ ਜੈਕਿਸ਼ਨ ਮੁਲਾਕਾਤ ਕਰਦੇ ਨੇ ਔਰ ਸਟੇਟਮੈਂਟ ਹਾਲਾਂਕਿ ਮੈਂ ਕੋਟ ਅਨਕੋਟ ਨਹੀਂ ਦੇਖੀ, ਇਹ ਡਿਸੀਵਿੰਗ ਵੀ ਹੋ ਸਕਦਾ ਹੈ, ਪਰ ਉੱਥੇ ਜਾ ਕੇ ਮਿਲਣਾ ਹੀ ਇਹ ਜਿਹੜਾ ਗੱਲ ਦੱਸਦਾ ਹੈ ਵੀ ਕੁਛ ਨਾ ਕੁਛ ਚੱਲ ਰਿਹਾ। ਔਰ ਇਹ ਖਬਰ ਹੈ ਕਿ ਵੀ ਐਕਸਟਰਨਲ ਅਫੇਅਰਸ ਮਿਨਿਸਟਰ ਐਸ ਜੈਸ਼ੰਕਰ ਹੈਡ ਏ ਸਰਪ੍ਰਾਈਜ਼ ਮੀਟਿੰਗ with US Special Representative for Afghanistan Reconciliation Zalmay Khalilzad on Tuesday in Qatar, the epicenter of peace talks with Taliban. और उत्थे वो जॉर्डेनियन फलस्तीनी काउंटर पार्ट्स उन्होंने भी मिले, चलो वो तो एक कैजुअलिटी हो सकता है। और इस सारे चों इन्होंने क्या जड़ा met with Zalmay Khalilzad in Doha, continued our exchange of perspectives on Afghanistan and the region, tweeted Jaishankar। ਜਿਹੜਾ ਉਹਨੇ ਟਵੀਟ ਕੀਤਾ, ਉਹਨੇ ਕਿਹਾ ਜੀ ਮੈਂ ਮਿਲਿਆ ਔਰ ਅਸੀਂ ਆਪਣੀ ਜਿਹੜੀ ਅਫਗਾਨਿਸਤਾਨ ਦੇ ਵਿੱਚ ਕੀ ਪਰਸਪੈਕਟਿਵ ਉਹਦੇ ਉੱਤੇ ਗੱਲਬਾਤ ਕੀਤੀ ਹੈ। ਔਰ ਨਾਲ ਇਹ ਕਹਿ ਰਹੇ ਦਾ US has already indicated India's indispensability in the peace process। ਕਿ ਕੀ ਤੁਹਾਡੀ ਕਿੱਥੋਂ ਤੁਸੀਂ ਇੰਡਿਸਪੈਂਸੇਬਲ ਹੋ, ਪਰ ਆਪਣੇ ਆਪ ਨੂੰ ਇੰਪੋਰਟੈਂਟ ਵੀ ਬਣਾ ਰਹੇ ਨੇ। ਔਰ ਸ਼ਾਇਦ ਅਮਰੀਕਾ ਪਾਕਿਸਤਾਨ ਤੇ ਦਬਾਅ ਬਣਾਉਣ ਦੇ ਲਈ, ਕਿਉਂਕਿ ਅਜੇ ਵੀ ਜਿਹੜੇ ਨੇ ਉਹ ਹਵਾ ਅੱਡੇ ਮੰਗ ਰਹੇ ਨੇ ਆਪਣੇ ਜਹਾਜ਼ਾਂ ਦੇ ਲਈ, ਉਹਨਾਂ ਨੂੰ ਦੱਸ ਰਹੇ ਹੋਣਗੇ ਤੁਸੀਂ ਕਰ ਲਓ ਫਿਰ ਜੋ ਕਰ ਰਹੇ, ਉਹਨਾਂ ਨੂੰ ਭੇਜ ਦਿਓ ਇੰਡੀਆ ਨੂੰ, ਕਹੋ ਵੀ ਤੁਹਾਡੀ ਫੌਜ ਨਿਕਲ ਰਹੀ ਹੈ, ਇਹ ਆਪਣੀ ਫੌਜ ਭੇਜ ਦੇਣ, ਫਿਰ ਦੱਸ ਦੇਣਗੇ ਉਹ ਕਿ ਬਈ ਕਿਹੜੇ ਭਾਅ ਵਿਕਦਾ। ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਕਿਹਾ ਜੀ ਇਨ ਮਾਰਚ US has said it would take several steps, the first of which would be to ask UN to convene a meeting of foreign ministers from India, Pakistan, China। ਇਹ ਸੀ ਪ੍ਰਪੋਜ਼ਲ ਜਿਹੜੀ ਚੱਲੀ ਨਹੀਂ ਹੈ, ਪਰ ਅਸੀਂ ਇਹ ਸਮਝਦੇ ਹਾਂ ਕਿ ਵੀ ਕਿਤੇ ਨਾ ਕਿਤੇ ਇਹ ਮਿਸਚਿਫ ਹੈ ਜਾਂ ਪ੍ਰੈਸ਼ਰ ਟੈਕਟਿਕ ਹੈ ਜਾਂ ਕਹੀਂ ਪੇ ਨਿਗਾहें ਕਹੀਂ ਪੇ ਨਿਸ਼ਾਨਾ, ਚੱਲ ਕਿੱਧਰ ਰਿਹਾ ਇਹ ਤਾਂ ਹੁਣ ਪਤਾ ਨਹੀਂ ਹੈ। ਪਰ ਇਹ ਇੱਕ ਵੱਡੀ ਗਲਤੀ ਹੋਏਗੀ ਅਮਰੀਕਾ ਦੀ ਜੇ ਭਾਰਤ ਨੂੰ, ਔਰ ਭਾਰਤ ਲਈ ਵੀ ਇੱਕ ਆਲਰੇਡੀ ਅਸੀਂ ਕੱਲ ਗੱਲ ਕੀਤੀ ਸੀ ਕਿ ਗਲਵਾਨ ਦੀ ਕੱਲ 1 ਸਾਲ ਪੂਰਾ ਹੋ ਗਿਆ ਸੀ ਕਿ ਤੁਸੀਂ ਆਪਣੀ ਉਹ ਫਤੂਰ ਦੇ ਥੱਲੇ ਆ ਕੇ ਕਿਵੇਂ ਜਿਹੜਾ ਉਹ ਆਪਣੇ ਫੌਜੀ ਵੀ ਮਰਵਾਏ, ਹਜ਼ਾਰਾਂ ਸਕੁਅਰ ਕਿਲੋਮੀਟਰ ਜ਼ਮੀਨ ਵੀ ਚੀਨ ਲਿਆ ਕੇ ਆਪਣੇ ਬਾਰਡਰ ਦੇ ਉੱਤੇ ਜਿਹੜਾ ਉਹ 50,000 ਪਲੱਸ ਉਹਨਾਂ ਦੇ ਸੋਲਜਰ ਆ ਕੇ ਬੈਠ ਗਏ। ਹੁਣ ਇਹੀ ਜਿਹੜੀ ਇਨਹੈਰੈਂਟ ਨਫ਼ਰਤ ਹੈ ਪਾਕਿਸਤਾਨ ਦੇ ਲਈ, ਉਹ ਅਫਗਾਨਿਸਤਾਨ ਜਿਨ੍ਹਾਂ ਦਾ ਕੋਈ ਕੰਮ ਨਹੀਂ ਹੈ, ਇਹਨਾਂ ਦੇ ਕੋਈ ਸਿਰਫ ਪਾਕਿਸਤਾਨ ਨੂੰ ਡੀਸਟੈਬਿਲਾਈਜ਼ ਕਰਨਾ। ਔਰ ਉਹ ਸਮਝਦੇ ਨੇ ਕਿ ਅਫਗਾਨਾਂ ਨੂੰ ਤੁਸੀਂ ਚੁੱਕ ਦੇ ਕੇ ਰੱਖੋ, ਉੱਥੇ ਉਹ ਪੈਸੇ ਵੀ ਵੰਡਦੇ ਨੇ, ਦੂਜੇ ਵੀ ਹੈ ਪਾਕਿਸਤਾਨ 'ਚ ਦਹਿਸ਼ਤਗਰਦੀ ਵੀ ਰਹੇ, ਔਰ ਕਿਤੇ ਸਟੇਬਲ ਨਾ ਹੋ ਜਾਏ, ਕਿਤੇ ਸਟੇਬਲ ਅਫਗਾਨਿਸਤਾਨ ਸਟੇਬਲ ਪਾਕਿਸਤਾਨ ਜਿਹੜੇ ਨੇ ਉਹ ਇਹਨਾਂ ਨੂੰ ਪਾਉਂਦੇ ਨਹੀਂ ਨੇ। ਸੋ ਮੈਂ ਸਮਝਦਾ ਵੀ ਜੇ ਤੁਹਾਡਾ ਸਾਰਾ ਹੀ ਇਸ ਪਾਰਟ ਤੇ ਹੈ, ਔਰ ਇਹਨਾਂ ਦਾ ਇਹ ਵਿਹਾਰ ਦੇਖ ਕੇ ਮੈਨੂੰ ਖਿਆਲ ਆਇਆ, ਕਿਸੇ ਨੇ ਕਿਹਾ ਜੀ ਉੱਥੇ ਸਾਡੇ ਖਿੱਤੇ ਦੇ ਲੋਕਾਂ ਦਾ ਮਿਜ਼ਾਜ ਕੀ ਹੈ, ਕਹਿੰਦਾ ਮਿਜ਼ਾਜ ਸਮਝਣਾ ਕੀ ਹੈ, ਉਹ ਕਹਿੰਦਾ ਸਮਝ ਲਓ। ਉਹ ਕਹਿੰਦਾ ਜੀ ਇੱਕ ਆਪਣੇ ਬੰਦੇ ਨੇ ਬੜੀ ਬੰਦਗੀ ਕੀਤੀ, ਰੱਬ ਨੇ ਉੱਤੋਂ ਆਵਾਜ਼ ਆਈ ਕਿ ਭਾਈ ਬੰਦਿਆ ਤੂੰ ਬਹੁਤ ਬੰਦਗੀ ਕੀਤੀ ਹੈ, ਮੈਂ ਬਹੁਤ ਖੁਸ਼ ਹਾਂ ਤੇਰੇ ਤੇ, ਜੋ ਮੰਗ ਕੁਛ ਪਰ ਜੋ ਤੂੰ ਮੰਗੇਗਾ ਤੇਰੇ ਗਵਾਂਢੀ ਨੂੰ ਦੁੱਗਣਾ ਮਿਲੇਗਾ। ਉਹ ਬੰਦਾ ਕਹਿੰਦਾ ਅੱਛਾ। ਉਹ ਕਹਿੰਦਾ ਜੀ ਮੈਨੂੰ ਮੇਰੀ ਇੱਕ ਅੱਖ ਕੱਢ ਲਓ। ਉਹ ਦਿਲ 'ਚ ਕਹਿੰਦਾ ਵੀ ਗਵਾਂਢੀ ਅੰਨਾ ਹੋ ਕੇ ਮੈਂ ਜਿਹੜਾ ਘੱਟੋ ਘੱਟ ਇੱਕ ਅੱਖ ਨਾਲ ਤਾਂ ਦੇਖਾਂਗਾ ਵੀ ਮੇਰਾ ਗਵਾਂਢੀ ਅੰਨਾ ਹੋਇਆ। ਹੁਣ ਜੇ ਇੱਕ ਬੰਦਗੀ ਵਾਲੇ ਬੰਦੇ ਦਾ ਇਹ ਹਾਲ ਹੈ, ਸਾਰੀ ਉਮਰ ਉਹਨੇ ਗਵਾਈ ਤੇ ਮੰਗਿਆ ਇਹ ਗਵਾਂਢੀ ਨੂੰ ਅੰਨਾ ਕਰਨਾ। ਮੈਂ ਇਹ ਸਮਝਦਾ ਵੀ ਜੇ ਭਾਰਤ ਦਾ ਰਵੱਈਆ ਕਹਿਣਾ ਹੋਏ ਤਾਂ ਉਹ ਕਹਾਣੀ ਦਾ ਕਲਾਕਾਰ ਇਹੀ ਸੀ ਕਿ ਇਹਨਾਂ ਨੇ ਜਿਹੜਾ ਇਹਨਾਂ ਦੇ ਅੰਦਰ ਇਸ ਕਦਰ ਨਫ਼ਰਤ ਹੈ ਜੋ ਇਹਨਾਂ ਨੇ ਸਿੱਖਾਂ ਨਾਲ ਕੀਤਾ ਹੈ, ਜੋ ਕਸ਼ਮੀਰੀਆਂ ਨਾਲ ਕਰ ਰਹੇ ਨੇ। ਹਾਲਾਂ ਇਹਨਾਂ ਨੂੰ ਜੇ ਇਹ ਸੱਚਮੁੱਚ ਜਸਟਿਸ ਲਵਿੰਗ ਹੋਣ, ਇੰਨਾ ਵੱਡਾ ਮੁਲਕ ਇਹਨਾਂ ਦੇ ਕੋਲ ਸੀ, ਇਹ ਸੱਚਮੁੱਚ ਹੀ ਜਿਹੜਾ ਇੱਕ ਦੁਨੀਆ ਦੀ ਸਿਆਸੀ ਸਟੇਜ ਤੇ ਇੱਕ ਪਾਵਰਫੁਲ ਰੋਲ ਪਲੇ ਕਰ ਸਕਦੇ ਸੀ। ਪਰ ਇਨ ਦਾ ਐਂਡ ਇਹੀ ਹੈ ਕਿ ਭਾਈ ਇਹਨਾਂ ਦੀ ਔਕਾਤ ਹੀ ਹੈ ਜੀ। ਔਰ ਜਿਵੇਂ ਅਸੀਂ ਰੋਜ਼ਾਨਾ ਕਬੀਰ ਸਾਹਿਬ ਦੀ ਬਾਣੀ ਤੇ ਵਿਚਾਰ ਕਰਦੇ ਹਾਂ, ਅੱਜ ਕਬੀਰ ਸਾਹਿਬ ਨੇ ਜਿਹੜਾ ਉਹਨਾਂ ਦਾ ਆਪਣਾ ਕਿੱਤਾ ਜੁਲਾਹਾ ਪਰਿਵਾਰ, ਔਰ ਜੁਲਾਹਾ ਅਸੀਂ ਸਮਝਦੇ ਹਾਂ ਹੁਣ ਤਾਂ ਤੁਸੀਂ ਇੱਥੋਂ ਦੇ ਜੰਮੇ ਪਲੇ ਬੱਚਿਆਂ ਨੂੰ ਕਹੋ ਕਿ ਜੀ ਇੱਕ ਤਾਣਾ ਹੁੰਦਾ, ਇੱਕ ਬਾਣਾ ਹੁੰਦਾ, ਖੱਡੀ ਹੁੰਦੀ ਹੈ, ਖੱਡੀਆਂ 'ਚ ਕਿਵੇਂ ਕੱਪੜਾ ਬੁਣਿਆ ਜਾਂਦਾ ਸੀ, ਕਿਵੇਂ ਕਿੰਨੇ ਧਾਗੇ ਕਿੰਨੇ ਸੂਤ ਕਿਹੜੇ ਜਿਹੜੇ ਨੇ ਉਹ ਕਿਵੇਂ ਸੀ। ਤਾਂ ਉਹਨਾਂ ਦੇ ਲਈ ਤਾਂ ਜਿਹੜਾ ਪੰਜਾਬੀ ਦਾ ਹੀ ਐਕਸਪ੍ਰੈਸ਼ਨ ਹੈ ਕਿ
ਮੱਝ ਅੱਗੇ ਵੀਨ ਵਜਾਉਣਾ, ਉਹ ਤਾਂ ਬ੍ਰਾਂਡਡ ਕੱਪੜੇ ਪਾਉਣ ਵਾਲੇ ਨੇ, ਇਹ ਲੈ ਕੇ ਗਏ। ਹੁਣ ਇਹ ਸਾਰਾ ਜਿਹੜਾ ਸ਼ਬਦ ਹੈ ਕਬੀਰ ਸਾਹਿਬ ਨੇ ਜਿਹੜੀ ਟਰਮੀਨੋਲੋਜੀ ਇਸਤੇਮਾਲ ਕੀਤੀ ਉਹ ਉਹੀ ਹੈ ਜਿਹੜੀ ਕਿ ਕੱਪੜਾ ਬੁਣਨ ਦੇ ਵੇਲੇ ਜਿਹੜੀ ਹੈ ਉਹ ਸਾਰੇ ਦੇ ਨਾਲ ਜੁੜੇ ਹੋਏ ਲਫ਼ਜ਼ ਨੇ। ਲੇਕਿਨ ਅਲਟੀਮੇਟਲੀ ਉਹਨਾਂ ਨੇ ਇਨਸਾਨ ਨੂੰ ਇਹ ਸਮਝਾਇਆ ਕਿ ਭਾਈ ਤੈਨੂੰ ਜਿਹੜਾ ਇਸ ਕਿੱਤੇ ਦੇ ਵਿੱਚ ਹੀ ਨਹੀਂ, ਤੂੰ ਆਪਣੇ ਸਾਹ ਜਿਹੜੇ ਨੇ ਉਹ ਵੀ ਜਿਵੇਂ ਜੁਲਾ ਫਸਿਆ ਔਰ ਉਸ ਸਾਰੇ ਦੇ ਵਿੱਚ ਉਵੇਂ ਹੀ ਤੂੰ ਵੀ ਫਸਿਆ ਹੋਇਆ ਮਾਇਆ ਦੇ ਇਸ ਚਿੱਕੜ ਦੇ ਵਿੱਚ, ਔਰ ਤੇਰੀ ਰੂਹ ਦੀ ਫਰੀडम ਇਸ ਗੱਲ ਦੇ ਉੱਤੇ ਹੈ ਕਿ ਇਸ ਚੋਂ ਨਿਕਲ ਤੇ ਰੱਬ ਦੀ ਯਾਦ 'ਚ ਜੁੜ। ਗੱਜ ਨਵ ਗੱਜ 10 ਗੱਜ 21 ਪੁਰੀਆ ਏਕ ਤਨਾਈ 60 ਸੂਤ ਨਵਖੰਡ 72 ਪਾਠ ਲਗੋ ਅਧਕਾਈ ਗਈ ਬੁਨਾਵਨ ਮਾਹੋ ਘਰ ਛੋੜੀਐ ਜਾਏ ਜਲਾਹੋ ਰਹਾਓ। ਜਿਵੇਂ ਮੈਂ ਕਿਹਾ ਕਿ ਉਹਨਾਂ ਨੇ, ਮੈਂ ਹੁਣ ਇਹਦੇ ਵੇਰਵੇ 'ਚ ਨਹੀਂ ਜਾਵਾਂਗਾ ਕਿ 9 ਗਜ਼ ਦਾ ਕੀ ਹੈ ਤੇ 10 ਗਜ਼ ਦਾ ਕੀ ਹੈ ਤੇ 21 ਪੁਰੀਆਂ ਕੀ ਨੇ, ਤਾਨਾ ਕਿਹਨੂੰ ਕਹਿੰਦੇ ਨੇ, 60 ਸੂਤ ਕੀ ਹੈ ਔਰ ਕਿਵੇਂ ਸਾਰੇ 9 ਖੰਡ ਸਾਰੀ ਕਾਇਨਾਤ ਨੂੰ ਉਹਨਾਂ ਨੇ 72 ਜਿਹੜਾ ਉਹਦਾ ਕੀ ਰੋਲ ਹੈ। ਪਰ ਇਹ ਹੈ ਕਿ ਭਾਈ ਇਹ ਜਿਹੜਾ ਘਰ ਛੋੜਿਆ ਜਾਏ ਜੁਲਾਹੋ, ਕਿ ਕਿਵੇਂ ਇਹ ਸਾਰੀ ਬੁਣਤੀ ਹੈ ਔਰ ਕਿਵੇਂ ਅਸੀਂ ਦੁਨੀਆ ਦੇ ਵਿੱਚ ਫਸੇ ਹੋਏ ਹਾਂ। ਔਰ ਉਹਨਾਂ ਕਿਹਾ ਵੀ ਜਿਹੜਾ ਰੱਬ ਦਾ ਘਰ ਹੈ ਗਜੀ ਨਾ ਮਿਣੀਐ ਤੋਲ ਨਾ ਤੁਲੀਐ ਪਾਚਨ ਸ਼ੇਰ ਅਢਾਈ ਜੋ ਕਰ ਪਾਚਨ ਬੇਗ ਨਾ ਪਾਵੈ ਝਗਰ ਕਰੈ ਘਰ ਹਾਈ ਦਿਨ ਕੀ ਬੈਠ ਖਸਮ ਕੀ ਬਰਕਸ ਇਹ ਬੇਲਾ ਕਤ ਆਈ ਛੂਟੇ ਕੁੰਡੇ ਭੀਗੈ ਪੁਰੀਐ ਚਲਿਓ ਜੁਲਾਹੋ ਰਿਸਾਈ ਛੋਛੀ ਨਲੀ ਤੰਤ ਨਹੀਂ ਨਿਕਸੈ ਨਤਰ ਰਹੀ ਉਰਜਾਈ ਛੋੜ ਪਸਾਰ ਇਹਾ ਰੋ ਬਪਰੀ ਕਹੋ ਕਬੀਰ ਸਮਝਾਈ। ਸਾਰੇ ਜਿਹੜੇ ਇਸ ਦੇ ਵਿੱਚ ਅਲਫਾਜ਼ ਨੇ ਉਹ ਤੁਹਾਨੂੰ ਇੱਕ ਜੁਲਾਏ ਦੇ ਘਰ ਜਿਹਦੇ 'ਚ ਖੱਡੀ ਵੀ ਹੈ, ਤਾਣੇ ਬਾਣਾ ਵੀ ਹੈ, ਨਲੀ ਵੀ ਹੈ, ਜਿਸ ਨਲੀ ਦੇ ਜਿਹੜੀ ਆ ਉਹ ਜਿਹੜੀ ਸ਼ਟਲ ਜਾਂਦੀ ਆ ਜਦੋਂ ਤੁਸੀਂ ਖੱਡੀ ਦੇ ਉੱਤੇ ਬੈਠਦੇ ਹੋ, ਫਿਰ ਉਹਨੂੰ ਤੁਸੀਂ ਕਿਵੇਂ ਗਜ਼ ਨਾਲ ਮਿਣ ਕੇ, ਕਿਵੇਂ ਤੋਲ ਕੇ, ਔਰ ਕੱਪੜਾ ਉਣਨ ਤੋਂ ਪਹਿਲਾਂ ਕਿਵੇਂ ਉਹਨੂੰ ਪਹਿਲਾਂ ਜਿਹੜਾ ਇੱਕ ਖਾਸ ਜਿਹੜਾ ਉਸ ਦੇ ਉੱਤੇ ਜਿਹਨੂੰ ਪਾਹ ਚਾੜਨਾ ਕਹਿੰਦੇ ਨੇ, ਪਾਹ ਚਾੜੀ ਜਾਂਦੀ ਹੈ। ਔਰ ਇਸ ਸਾਰੇ ਦੇ ਨਾਲ ਫਿਰ ਜਿਹੜਾ ਈਵਨ ਕੁੰਡੇ ਪਾਣੀ ਦੇ ਰੱਖੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਭਿਓਇਆ ਜਾਂਦਾ ਹੈ ਕੱਪੜੇ ਨੂੰ, ਤਾਂ ਕਿ ਉਸ ਦੀ ਮਾਇਆ ਵੀ ਮਰੇ ਔਰ ਉਸ ਸਾਰੇ ਨੂੰ ਜਿਹੜਾ ਉਹ, ਕਿਉਂਕਿ ਜੁਲਾਇਆ ਪੂਰਾ ਉਣ ਕੇ ਸੀਂਦਾ ਨਹੀਂ ਹੈ ਕੱਪੜਾ ਉਹ, ਪਰ ਉਵੇਂ ਕੱਪੜਾ ਦਿੰਦਾ ਫਿਰ ਸੀਣ ਦਾ ਕੰਮ ਦਰਜੀ ਦਾ ਹੁੰਦਾ, ਖੇਸ ਜਾਂ ਦੂਜੇ ਉਹ ਬੁਣਦਾ ਜਾਂ ਉਣਦਾ, ਜੋ ਵੀ ਲਫ਼ਜ਼ ਦੇ ਲਈ ਹੁੰਦਾ ਉਸ ਦੀ ਆਪਣੀ ਤਿਆਰੀ ਹੁੰਦੀ ਹੈ। ਲੇਕਿਨ ਇਹ ਉਹਨਾਂ ਨੇ ਸਾਰੇ ਇਹ ਸਿੰਬਲ ਇਸਤੇਮਾਲ ਕਰਕੇ ਕਿਹਾ ਕਿ ਭਾਈ ਹੈ ਇਨਸਾਨ ਕਿ ਇਹ ਤੂੰ ਆਪਣੇ ਅੰਦਰ ਬੈਠ ਕੇ ਦੇਖ ਕਿ ਕੀ ਤੇਰੇ ਅੰਦਰ ਵੀ ਇਹ ਜੁਲਾਏ ਵਾਲਾ ਤਾਣਾ ਬਾਣਾ ਤਾਂ ਨਹੀਂ ਚੱਲਦਾ, ਕਿ ਤੇਰੀਆਂ ਗਿਆਨ ਇੰਦਰੀਆਂ, ਤੇਰੀਆਂ ਕਰਮ ਇੰਦਰੀਆਂ, ਤੇਰੇ ਹੱਥ ਪੈਰ, ਤੇਰੀ ਸਾਹ ਦੀ ਨਾਲੀ, ਤੇਰਾ ਸਾਰਾ ਪਾਰਟ ਇਹ ਜਿਸ ਰੱਬ ਜੁਲਾਏ ਨੇ ਬਣਾ ਕੇ ਤੈਨੂੰ ਇਸ ਧਰਤੀ ਦੇ ਉੱਤੇ ਭੇਜਿਆ। ਔਰ ਪਰ ਜੇ ਤੇਰੀ ਨਲੀ ਛੋਛੀ ਹੈ, ਮੈਂ ਅਖੀਰਲੀ ਤੁਕ ਤੇ ਆ ਗਿਆ, ਛੋਛੀ ਨਲੀ ਤੰਤ ਨਹੀਂ ਨਿਕਸੈ ਨਤਰ ਰਹੀ ਉਰਜਾਈ। ਹੁਣ ਜਿਹੜੀ ਨਲੀ ਹੈ ਉਹ ਤਾਂ ਉਸ ਧਾਗੇ ਨੂੰ ਖਿੱਚ ਰਹੀ ਹੁੰਦੀ, ਉਹਦੇ ਵਿੱਚ ਪਰੋਇਆ ਹੁੰਦਾ, ਜੇ ਉਹਦੇ ਚੋਂ ਧਾਗਾ ਨਹੀਂ ਹੈ ਤੇ ਉਹ ਨਲੀ ਤਾਂ ਖਾਲੀ ਹੈ, ਉਹਨੇ ਕੱਪੜਾ ਉਣਨਾ ਨਹੀਂ ਹੈ। ਸੋ ਇਹ ਕਹਿ ਰਹੇ ਨੇ ਕਿ ਭਾਈ ਜੇ ਤੇਰੇ ਸਾਹਾਂ ਦੇ ਨਾਲ ਰੱਬ ਦੀ ਯਾਦ ਨਹੀਂ ਹੈ, ਬਾਕੀ ਸਾਰਾ ਤਾਣਾ ਬਾਣਾ ਜਿਹੜਾ ਉਹ ਵੀ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਹੈ, ਤੇ ਛੋਛੀ ਨਲੀ ਤੰਤ ਨਹੀਂ ਨਿਕਸੀ ਨਤਰ ਰਹੀ ਉਲਝਾਈ, ਉਸੇ ਉਲਝਣ 'ਚ ਤੇਰੀ ਜ਼ਿੰਦਗੀ ਗੁਜ਼ਰ ਜਾਏਗੀ। ਛੋੜ ਪਸਾਰ ਇਹਾ ਰਹੋ ਬਪਰੀ, ਇਹ ਰੂਹ ਨੂੰ ਕਿਹਾ ਕਿ ਹੇ ਮੇਰੀ ਰੂਹ, ਔਰ ਸਾਨੂੰ ਸਭ ਨੂੰ ਐਡਰੈਸ ਕਰਕੇ ਕਿਹਾ ਕਿ ਇਹ ਜਿਹੜੇ ਤੂੰ ਪਸਾਰਿਆਂ ਦੇ ਵਿੱਚ ਜਿਵੇਂ ਜੁਲਾਏ ਨੇ ਆਪਣਾ ਉਹ ਸਾਰਾ ਪਸਾਰਿਆ ਹੋਇਆ ਉਸ ਦੀ ਸਾਰਾ ਕੱਪੜੇ ਦੀ ਖੇਡ, ਤੂੰ ਮਾਇਆ ਦੇ ਪਸਾਰੇ 'ਚ ਫਸਿਆ ਹੋਇਆ। ਛੋੜ ਪਸਾਰ, ਇਸ ਸਾਰੇ ਪਸਾਰੇ 'ਚੋਂ ਨਿਕਲ, ਇਹਾ ਰਹੋ ਬਪਰੀ, ਆਪਣੇ ਅੰਦਰ ਨਾਲ ਜੁੜ, ਆਪਣੀ ਰੱਬ ਦੀ ਯਾਦ ਦੇ ਨਾਲ ਜੁੜ, ਕਹੋ ਕਬੀਰ ਸਮਝਾਈ। ਕਬੀਰ ਸਾਹਿਬ ਕਹਿੰਦੇ ਨੇ ਭਾਈ ਮੈਨੂੰ ਤਾਂ ਇੰਨੀ ਕੀ ਸਮਝ ਆਈ ਹੈ ਕਿ ਜੇ ਇਸੇ ਹੀ ਪਸਾਰੇ ਦੇ ਵਿੱਚ ਫਸਣਾ ਤੇ ਫਿਰ ਇਹ ਜਿਹੜੀ ਨਲੀ ਹੈ, ਛੋੜ ਨਲੀ ਤੰਤ ਨਹੀਂ ਨਿਕਸੈ, ਇਹਦੇ 'ਚ ਤਾਂ ਕੋਈ ਤੰਦ ਰਹਿਣੀ ਨਹੀਂ। ਅਲਟੀਮੇਟਲੀ ਸਾਹਾਂ ਦੀ ਜਿਹੜੀ ਹੈ ਇਹ ਮਾਲਾ ਇਹ ਮੁੱਕ ਜਾਣੀ ਹੈ,
ਔਰ ਤੂੰ ਜਿਹੜਾ ਫਿਰ ਖੁਆਰ ਹੋਏਗਾ ਜੀ। ਛੋੜ ਪਸਾਰ ਇਹਾ ਰੋ ਬਪਰੀ, ਉਸ ਰੱਬ ਦੀ ਯਾਦ 'ਚ ਜੁੜ ਔਰ ਇਹ ਮਾਇਆ ਦੇ ਪਸਾਰ ਚੋਂ ਆਪਣੇ ਆਪ ਨੂੰ ਕੱਢ। ਇਹਦੇ 'ਚ ਹੀ ਤੇਰੀ ਜ਼ਿੰਦਗੀ ਦਾ ਮਕਸਦ ਹੈ, ਇਹਦੇ ਨਾਲ ਹੀ ਤੂੰ ਜ਼ਿੰਦਗੀ ਦੇ ਵਿੱਚ ਆਨੰਦ, ਖੁਸ਼ੀ, ਹੈਪੀਨੈਸ, ਪ੍ਰਸੰਨਤਾ, ਬਲਿਸ ਹਾਸਲ ਕਰ ਸਕਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਐਮੀ ਸ਼ੂ ਤੇ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕਰਨ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।